ਮਾਸਟਰਾ ਯਾਰ ਇਹ ਗਰਮੀ ਬੜੀ ਹੋਈ ਜਾਂਦੀ ਆ ਤੇ ਉੱਪਰੋਂ ਸਮਾਨ ਨਹੀਂ ਮਿਲਦਾ ਸਾਨੂੰ ਸਾਰੇ ਪਾਸੇ ਯਾਰ ਸਾਡਾ ਬੜਾ ਘਾਟਾ ਹੋ ਰਿਹਾ ਤੈਨੂੰ ਦੱਸਾਂ। ਦੌੜ ਬਹੁਤ ਲੱਗੀ ਆ ਔਰ ਤੋੜ ਵੀ ਲੱਗੀ ਆ ਗਰਮੀ ਵੀ ਲੱਗੀ ਆ ਉੱਪਰੋਂ ਲਾਈਟ ਨਹੀਂ ਆਉਂਦੀ ਯਾਰ ਲਾਈਟ ਲੂਟ ਦਾ ਹੀ ਹੱਲ ਕਰਾ ਦਿਓ ਕੋਈ। ਉਦੋਂ ਤੁਹਾਡੇ ਘਰ ਦੇ ਕੋਲ ਝਾੜੂ ਲੱਗੇ ਹੋ ਸੀਗਾ ਪਾਓ ਵੋਟਾਂ ਉਹ ਸਾਡੇ ਘਰ ਘਰ ਉੱਪਰ ਝਾੜੂ ਨਹੀਂ ਸਾਡੇ ਸਮਾਨ ਦੇ ਝਾੜੂ ਸੀ ਤੈਨੂੰ ਦੱਸਿਆ ਵਾ ਤਾਂ ਕਰਕੇ ਪਰ ਉਹਨੇ ਸਮਾਨ ਸੁਣ ਉਹ ਵੀ ਦੇਣੋਂ ਹਟ ਗਏ ਯਾਰ ਕੋ ਕਰੋ ਆਲੂ ਲੈ ਯਾਰ ਇਹ ਸਮਾਨ ਹੀ ਦੇਣੋਂ ਹਟ ਗਏ ਆ ਬਿਜਲੀ ਦੇ ਬਿੱਲ ਵਧਾਤੇ ਆ ਉਹਨਾਂ ਨੇ ਹੁਣ ਉਹ ਸੋਲਰ ਪਲਾਂਟ ਲਾਉਣ ਲੱਗੇ ਆ। ਅੱਛਾ ਮਾਨਸਾ ਦੇ ਵਿੱਚ ਉੱਥੇ ਕਿਤੇ ਜਗ੍ਹਾ ਹੈਗੀ ਆ ਗੋਬਿੰਦਪੁਰ ਦਾ ਕੀ ਉਹ ਜਗ੍ਹਾ ਹੈਗੀ ਉੱਥੇ ਸੋਲਰ ਪਲਾਂਟ ਲਾਉਣ ਲੱਗੇ ਆ। ਕੁਝ ਲੋਕ ਉਹਦਾ ਵਿਰੋਧ ਵੀ ਕਰਦੇ ਵੀ ਨਹੀਂ ਲੱਗਣਾ ਚਾਹੀਦਾ ਤੇ ਤਾਪ ਘਰ ਬਣਨਾ ਚਾਹੀਦਾ। ਲੋਕਾਂ ਨੂੰ ਵੀ ਥੋੜੀ ਜਿਹੀ ਨੌਲੇਜ ਘੱਟ ਆ ਨਾ ਇਸ ਬੰਦੇ ਦੇ ਵਿੱਚ ਸੋਲਰ ਪਲਾਂਟ ਦਾ ਕਿੰਨਾ ਫਾਇਦਾ ਦਾ। ਉਹ ਤਾਂ ਗੱਲ ਤੁਹਾਡੀ ਸਹੀ ਆ ਪਰ ਜਿੱਦਾਂ ਹੁਣ ਵਿਰੋਧ ਕਿਉਂ ਕਰਦੇ ਆ ਕਿਉਂਕਿ ਪਹਿਲੀਆਂ ਸਰਕਾਰਾਂ ਨੇ ਇਹ ਕਿਹਾ ਵੀ ਇੱਥੇ ਅਕਵਾਇਰ ਕਰ ਲਈ ਜ਼ਮੀਨ ਇਹ ਕਿਹਾ ਵੀ ਤੁਹਾਨੂੰ ਰੋਜ਼ਗਾਰ ਬਹੁਤ ਮਿਲਣੇ ਆ ਤਾਪ ਘਰ ਇੱਥੇ ਬਣੂਗਾ ਕੋਲੇ ਵਾਲਾ ਤੇ ਇੱਥੇ ਨੌਕਰੀਆਂ ਬਹੁਤ ਮਿਲਣੀਆਂ। ਪਰ ਹੁਣ ਜਿਹੜੇ ਹਾਲਾਤ ਬਦਲ ਗਏ ਪੁਰਾਣੇ ਤਾਂ ਹੁਣ ਤਾਪ ਘਰ ਆਪਾਂ ਢਾਹ ਰਹੇ ਆ ਤਾਂ ਕਿ ਜਿਹੜਾ ਯਾਰ ਇੱਕ ਤਾਂ ਤਾਪਿਸ਼ ਦੇਖੋ ਤਾਂ ਕਿੰਨੀ ਵਧੀਆ 42 ਡਿਗਰੀ ਟੈਂਪਰੇਚਰ ਆ ਦੁਪਹਿਰ ਨੂੰ ਕਹਿ ਲਓ ਦੁਪਹਿਰ ਨੂੰ ਵੀ ਸਵੇਰੇ ਸ਼ਾਮੀ ਇੰਨੀ ਜ਼ਿਆਦਾ ਗਰਮੀ ਹੋਈ ਆ ਬਹੁਤ ਜ਼ਿਆਦਾ ਗਰਮੀ ਆ। ਹੁਣ ਲੋਕ ਕਹਿੰਦੇ ਤਾਪ ਘਰ ਬਣਾਓ ਹਨਾ ਸੋਲਰ ਜਿਹੜਾ ਆ ਉਹ ਜ਼ਰੂਰੀ ਆ ਹੁਣ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ। ਨੌਕਰੀਆਂ ਦੀ ਚਲੋ ਠੀਕ ਆ ਵੀ ਨੌਕਰੀਆਂ ਘੱਟ ਜਿਹੜੀਆਂ ਉਹਦੇ ਨਾਲ ਮਿਲਣੀਆਂ ਪਰ ਉਹਦੇ ਫਾਇਦੇ ਦੇਖੋ ਕਿੰਨੇ ਆ ਸੋਲਰ ਪਲਾਂਟ ਦੇ। ਪਰ ਮਾਟਰ ਆ ਜਿਹੜਾ ਹੁਣ ਅਮਲੀ ਕਹਿੰਦਾ ਬਈ ਬਿਜਲੀ ਮਹਿੰਗੀ ਹੋ ਗਈ ਮੈਨੇਜਰ ਵੀ ਕਹਿੰਦਾ ਬਿਜਲੀ ਮਹਿੰਗੀ ਹੋ ਗਈ ਲਾਉਣੀ ਤੇਰਾ ਨੇ ਕੁੰਡੀ ਹੋਈ ਆ ਘਰ ਬਿੱਲ ਤਾਂ ਉਦਾਂ ਦੇਣਾ ਨਹੀਂ ਰੌਲਾ ਪਾਉਣ ਨੂੰ ਹੀ ਆ ਇਹ ਮੈਨੇਜਰ ਮੁੰਜਰੋਣੀ ਵੀ ਨਾਲੇ ਆਪਣਾ ਮੁੱਖ ਮੰਤਰੀ ਕਹਿੰਦਾ ਬਿੱਲ ਤਾਂ ਸਰਕਾਰ ਨੇ ਦੇਣੇ ਆ ਤੇ ਹੁਣ ਤੁਹਾਡੇ ਕਾਹਦੀ ਕੁੰਡੀ ਤੂੰ ਆਪ ਲਾਉਣਾ ਸਾਡਾ ਨਾਲ ਕਾਹਦੇ ਲਾਉਣਾ ਹੁੰਦਾ ਨਹੀਂ ਜਦ ਬਿੱਲ ਹੀ ਸਰਕਾਰ ਨੇ ਦੇਣੇ ਆ ਉਹ ਸਾਡੇ ਤੇ ਫਿਰ ਬਿੱਲ ਵਧਦਾ ਮਤਲਬ ਕੱਲ ਹੀ ਰੌਲਾ ਪਾਈ ਨੇ ਸਰਕਾਰ ਦੀ ਭੰਡੀ ਹੋਈ ਆ। ਪਰ ਦੇਖੋ ਇਹਦੇ ਵਿੱਚ ਸਬਸਿਡੀਆਂ ਚਲੋ ਦੇਣੀਆਂ ਚਾਹੀਦੀਆਂ ਜਿਹੜੇ ਲੋੜਵੰਦ ਲੋਕ ਹੈਗੇ ਆ ਪਰ ਇਹਨੂੰ ਨਜਾਇਜ਼ ਜਿਹੜਾ ਆ ਨਜਾਇਜ਼ ਤੌਰ ਦੇ ਉੱਤੇ ਵੀ ਜਿਹੜਾ ਆ ਬਹੁਤ ਜ਼ਿਆਦਾ ਲੋਕਾਂ ਵੱਲੋਂ ਵਰਤਿਆ ਜਾਂਦਾ। ਸਰਕਾਰ ਨੇ ਹੁਣ ਆਪਣੇ ਘਾਟੇ ਵੀ ਪੂਰੇ ਕਰਨੇ ਨੇ ਹੁਣ ਜਦੋਂ ਘਾਟੇ ਪੂਰੇ ਕਰਨੇ ਤਾਂ ਬਿਜਲੀ ਜਿਹੜੀ ਆ ਆਪਣੇ ਆਪ ਹੀ ਮਹਿੰਗੀ ਨਜਾਇਜ਼ ਆਹੀ ਬੈਠੇ ਆ ਨਜਾਇਜ਼ ਤਾਂ ਬਸ ਜੀ ਗੱਲ ਤੁਹਾਡੀ ਮੈਂ ਨਾਲ ਸਹਿਮਤ ਵੀ ਹਾਂ ਵੀ ਜਿੱਦਾਂ ਹੁਣ ਮੋਟਰਾਂ ਚੱਲੀ ਜਾਂਦੀਆਂ ਬੰਦਾ ਉੱਥੇ ਕੋਈ ਨੀਗਾ ਪਾਣੀ ਛਿੱਪੜ ਲੱਗੀ ਜਾਂਦੇ ਆ ਜੇ ਉਹ ਥੋੜਾ ਬਹੁਤਾ ਉਹਨਾਂ ਨੂੰ ਬਿੱਲ ਲਾ ਆਇਆ ਹੋਵੇ ਤੇ ਉਹਨਾਂ ਨੂੰ ਫਿਕਰ ਹੋਵੇ ਵੀ ਮੈਂ ਜ਼ਿਆਦਾ ਪਾਣੀ ਵਰਤਦਾ ਤਾਂ ਮੇਰਾ ਬਿੱਲ ਉਹਨਾਂ ਵੱਧ ਜਾਣਾ। ਮਾਟਰਾ ਉਹ ਫ੍ਰੀ ਦਾ ਕੰਮ ਵੀ ਜਿਹੜਾ ਬਿਜਲੀ ਦਾ ਨੁਕਸਾਨ ਕਰਦਾ ਉਹ ਬਿਜਲੀ ਸਾਡੀਆਂ ਜ਼ਮੀਨਾਂ ਚਾਹੁੰਦੀਆਂ ਇਹਨੂੰ ਸਾਡੀਆਂ ਨਾ ਜ਼ਮੀਨਾਂ ਚਾਹੁੰਦੀਆਂ ਜਿਹੜਾ ਸਾਡੇ ਬਿੱਲ ਕਰਾਉਂਦਾ ਮੈਂਜਰਾ ਤੂੰ ਜਿਹੜਾ ਥੱਲੋਂ ਨਾ ਝੂਠੇ ਮੂਠੇ ਲੋਨ ਕਰਾਉਣਾ ਸੁੱਡਣਾ ਦੇ ਬਾਹਰ ਨੂੰ ਜਾਂਦੇ ਆ। ਅੱਛਾ ਮੈਂ ਕਿਸੇ ਦਿਨ ਤੈਨੂੰ ਲੈਣਾ ਥਾਣੇ ਨਾਲ ਖਿੱਚ ਕੇ ਲੈਣਾ ਤੈਨੂੰ ਜ਼ਮੀਨਾਂ ਨਾਜ਼ੁਕ ਆ ਇਹਦੇ ਉੱਤੇ ਕੀ ਆ ਵੈਸੇ ਤਾਂ ਇਹ ਗਾਲਾਂ ਖਾਣ ਵਾਲਾ ਹੀ ਕੰਮ ਆ ਕਿ ਬਿੱਲਾਂ ਵਾਲਾ ਜਦੋਂ ਆਪਾਂ ਗੱਲ ਕਰਦੇ ਆ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਪਾਣੀ ਬਹੁਤ ਜੀ ਥੱਲੇ ਘਟ ਗਿਆ ਕਿ ਸੀਐਮ ਸਾਹਿਬ ਨੇ ਵੀ ਇਹੀ ਗੱਲ ਕਹੀ ਆ ਕਿ ਜਿਹੜਾ ਨਹਿਰੀ ਪਾਣੀ ਜ਼ਿਆਦਾ ਤੋਂ ਜ਼ਿਆਦਾ ਵਰਤਣਾ ਵੀ ਚਾਹੀਦਾ ਆ ਪਰ ਨਾਲ ਜਿਹੜਾ ਨਜਾਇਜ਼ ਆ ਚਲੋ ਠੀਕ ਆ ਵੀ ਜਿਹੜਾ ਨਜਾਇਜ਼ ਨਾ ਪਾਣੀ ਤੁਸੀਂ ਉਧਰੋਂ ਮੀਂਹ ਵੀ ਪੈਂਦੇ ਹੁੰਦੇ ਆ ਮੋਟਰ ਚੱਲੀ ਜਾਵੇ ਤਾਂ ਕਿ ਨਹੀਂ ਕਰਦੇ ਅਨਸੈਸਰੀ ਜਿਹੜੀਆਂ ਮੋਟਰਾਂ ਚਲਾਉਣੀਆਂ ਉਹ ਸਾਡੇ ਲਈ ਗਲਤ ਆ। ਬਿਜਲੀ ਦੀ ਲੋੜ ਪਈ ਬਣਾਈ ਜਾਂਦਾ ਇਹ ਸਾਡੀ ਮੋਟਰੀਆਂ ਉਹਦਾ ਜ਼ਰੂਰੀ ਆ ਵੀ ਤੁਹਾਨੂੰ ਜ਼ਰੂਰਤ ਆ ਉਹਦੀ ਜੋ ਚਲਾਓ ਚਲਾਉਣੀ ਪੈਣੀ ਸਾਨੂੰ ਉਹ ਲੇਕਿਨ ਬੇਵਜ੍ਹਾ ਮੀਂਹ ਪੈਂਦੇ ਵੀ ਮੋਟਰ ਚੱਲੀ ਜਾਂਦੀ ਆ ਮੀਂਹ ਜਿੱਥੇ ਲੋੜ ਹੀ ਨਹੀਂ ਉੱਥੇ ਵੀ ਮੋਟਰ ਚੱਲੀ ਜਾਂਦੀ ਆ। ਇਹਦੇ ਘਰ ਦੇ ਨਾਲ ਕਿਹਦੀ ਚੱਲਦੀ ਆ ਕਰੇ ਨਹੀਂ ਚੱਲਦੀ ਐ ਵੀ ਮੈਨੂੰ ਸੁਣਾਈ ਜਾਂਦਾ ਉੱਥੇ ਕੋਲ ਬੈਠ ਕੇ ਮੁੱਛਾਂ ਮੁੰਡੀ ਜਾਂਦਾ ਮੋਟਰ ਲੈ ਕੇ ਪਾਇਆ ਨਾ ਉਹ ਨੰਬਰਾ ਠੀਕ ਹੈ ਤੇਰੀ ਚੱਲਦੀ ਆ ਭਰਾਵਾ ਤੂੰ ਰੋਬ ਪਾ ਲੈਣਾ ਠੀਕ ਹੈ ਤੂੰ ਦੱਸਾਂ ਮੈਂ ਰੋਬ ਨਾਲ ਗੱਲ ਦਬਾਉਣਾ ਥੋੜੋ ਸਰਨੀ ਆ ਹੁਣ ਤਾਂ ਬਹੁਤ ਕੁਝ ਬਦਲ ਗਿਆ ਐਵੇਂ ਗਰਮੀ ਐ ਇੱਥੇ ਗਰਮੀ ਨਾਲੇ ਲੰਬੜਾ ਸਰਕਾਰਾਂ ਤਾਂ ਆਪਣੇ ਕੋਲ ਕੁਝ ਹੈ ਨਹੀਂ ਉਹਨਾਂ ਦੇ ਉਦਾਂ ਐਲਾਨ ਤੇ ਐਲਾਨ ਕਰੀ ਜਾਂਦੀਆਂ। ਹੁਣ ਇਹਦਾ ਉਹੀ ਗੱਲ ਹੋ ਗਈ ਹੁਣ ਇੱਕ ਨਾ ਕਮਜ਼ੋਰ ਜਿਹਾ ਬੰਦਾ ਚੱਲਣ ਦਾ ਡਾਕਟਰ ਕਹਿੰਦਾ ਡਾਕਟਰ ਸਾਹਿਬ ਆ ਮੇਰਾ ਖੂਨ ਲੈ ਲਓ ਕਹਿੰਦਾ ਡਾਕਟਰ ਦੇਖਦਾ ਉਹਨੂੰ ਕਹਿੰਦਾ ਇੱਧਰ ਆ ਕਹਿੰਦਾ ਤੁਸੀਂ ਪਹਿਲਾਂ ਕੁਰਸੀ ਲੈ ਲਓ ਤੇ ਕਹਿੰਦਾ ਥੋੜਾ ਜਿਹਾ ਸਾਹ ਲੈ ਲਓ ਮਰੀਜ਼ ਨੂੰ ਕਹਿੰਦਾ ਥੋੜਾ ਜਿਹਾ ਸਾਹ ਲੈ ਲਓ ਨਾਲੇ ਪਾਣੀ ਦਾ ਗਲਾਸ ਲੈ ਲਓ ਆ ਕਹਿੰਦਾ 200 ਰੁਪਇਆ ਲੈ ਲਓ ਕਹਿੰਦਾ ਬਾਹਰ ਜਾ ਕੇ ਚੁੱਪ ਕਰਕੇ ਰਿਕਸ਼ਾ ਲੈ ਲਓ ਕਹਿੰਦਾ ਹੈ ਤੁਹਾਡੇ ਕੋਲੇ ਕੋਈ ਨਹੀਂ ਕਹਿੰਦੇ ਫੋਨ ਲੈ ਲਓ ਇਹ ਸਰਕਾਰਾਂ ਦਾ ਹਾਲ ਹੈ ਇੱਧਰ ਉਂਗਲ ਕਰ ਦੇਣੀ ਸੀ ਇਹ ਏਦਾਂ ਦੀ ਹੁੰਦੀਆਂ ਵੈਰਾਈਟੀਆਂ ਇਹ ਲੰਬੜਾ ਦੇਖ ਮੇਰੀ ਗੱਲ ਜਿਹੜੇ ਬੰਦੇ ਨੇ ਬੇਈਮਾਨੀ ਕਰਨੀ ਆ ਜਾਂ ਕੁਝ ਵੀ ਕਰਨਾ ਡਰ ਤਾਂ ਉਹਨੂੰ ਵੀ ਹੈਗਾ ਹੀ ਉਹਦਾ ਤਾਂ ਹੈਗਾ ਡਰ ਤਾਂ ਹੁਣ ਰੱਬ ਦਾ ਵੀ ਆ
ਹੁਣ ਜਦੋਂ ਤੁਸੀਂ ਸੁਣਿਆ ਭੁਵਨੇਸ਼ਵਰ ਮੰਦਿਰ ਦੇ ਵਿੱਚ ਬੰਦਾ ਕੋਈ ਉੱਥੋਂ ਸਮਾਨ ਚੱਕ ਕੇ ਲੈ ਗਿਆ, ਕੋਈ ਸੋਨੇ ਦੇ ਗਹਿਣੇ ਸੀਗੇ, ਕੁਝ ਪੈਸੇ ਸੀਗੇ, ਇਹਨੂੰ ਉਹ ਇਮਾਨਦਾਰੀ ਦੇ ਨਾਲ ਉਹਨੂੰ 21 ਦਿਨ ਆ ਕੇ ਛੱਡ ਗਿਆ। ਉਹਦੇ ਵਿੱਚੋਂ 200 ਰੁਪਇਆ ਉਹ ਚੁਰਾਇਆ ਸੀਗਾ, 300 ਛੱਡ ਗਿਆ, ਬਲਾ ਉਹ ਵਿਆਜ ਵੀ ਨਾਲ ਦੇ ਗਿਆ। ਮੈਂ ਉਹਦੇ ਸੁੱਤਾ ਨਹੀਂ, ਮੈਨੂੰ ਉਹਦੇ ਉਹ ਜਿਹੜਾ ਇਹ ਘਟਨਾ ਲੱਗਦਾ ਵੀ ਭੁਵਨੇਸ਼ਵਰ ਚ ਏਦਾਂ ਹੋਇਆ ਕਿ ਚੋਰ 2014 ਦੀ ਘਟਨਾ ਆ। ਕਿਸੇ ਚੋਰ ਨੇ ਚੋਰੀ ਕਰ ਲਈ, ਉਹਦੇ ਵਿੱਚ ਕ੍ਰਿਸ਼ਨ ਭਗਵਾਨ ਦੇ ਉੱਤੇ ਬਾਂਸਰੀ ਸੀ, ਉਹ ਚੁਰਾ ਲਈ। ਝੁਮਕੇ ਵਗੈਰਾ ਸੀਗੇ, ਚਾਂਦੀ ਦੇ ਗਹਿਣੇ, ਕੋਈ 3 ਲੱਖ ਦੀ ਕੀਮਤ ਬਣਦੀ। ਚੋਰੀ ਉਦੋਂ ਹੋਈ। ਹੁਣ ਕੀ ਕੀਤਾ, ਉਹ ਚੋਰ ਬੈਗ ਜਿਹੜਾ ਆ ਪੁਲਿਸ ਦੇ ਕਹਿਣ ਅਨੁਸਾਰ ਮੰਦਿਰ ਦੇ ਬਾਹਰ ਰੱਖ ਗਿਆ, ਵਿੱਚੇ ਸਾਰੇ ਗਹਿਣੇ ਤੇ ਵਿੱਚੇ ਜਿਹੜਾ ਉਹਦੇ ਪੈਸੇ ਜਿਹੜੇ ਰੱਖ ਗਿਆ 300 ਰੁਪਈਆ, ਤੇ ਨਾਲ ਜੁਰਮਾਨੇ ਦੇ ਤੌਰ ਦੇ ਉੱਤੇ 100 ਰੁਪਈਆ ਰੱਖ ਗਿਆ ਲੈ ਕੇ। ਆ ਜਿਹੜਾ ਜੁਰਮਾਨਾ ਆ ਮੈਂ ਉਹ ਵਾਧੂ ਨਾਲ ਉਹ ਲੈ ਕੇ ਦੇ ਕੇ ਗਿਆ ਵੀ 2014 ਚ ਮੈਂ ਇਹ ਚੋਰੀ ਕੀਤੀ। ਉਹ ਤੋਂ ਬਾਅਦ ਮੇਰੇ ਮਨ ਤੇ ਇੱਕ ਭਾਰ ਪੈ ਗਿਆ। ਉਹ ਮਨ ਤੇ ਭਾਰ ਏਦਾਂ ਦਾ ਪਿਆ ਕਿ ਮੈਂ ਜਿਹੜਾ ਆ ਵੀ ਮੈਨੂੰ ਲੱਗਦਾ ਵੀ ਮੈਂ ਇੰਨੀ ਜਿਹੜੀਆਂ ਤਕਲੀਫਾਂ ਦੇ ਵਿੱਚ ਗੁਜ਼ਰਿਆ, ਉਹ ਇਸੇ ਕਰਕੇ ਗੁਜ਼ਰਿਆ ਵੀ ਮੈਂ ਇਹ ਚੋਰੀ ਕੀਤੀ। ਇਹ ਮੰਨਣ ਦੀ ਗੱਲ ਹੈ। ਹੁਣ ਦੂਜੇ ਪਾਸੇ ਇੱਕ ਤੁਸੀਂ ਦਿਲਸ਼ਾਦ ਅਕਸਰ ਦੇਖਿਆ ਸੁਣਿਆ ਹੋਣਾ, ਉਹ ਪੁਲਿਸ ਵਾਲੇ ਨੇ ਗੋਲੀ ਮਾਰ ਦਿੱਤੀ ਸੀ। ਉਹ ਬਾਅਦ ਦੇ ਵਿੱਚ ਦੇਖੋ ਉਹਦੇ ਘਰ ਵੀ ਜਾਂਦਾ ਰਿਹਾ ਵੀ ਮੈਨੂੰ ਮਾਫ ਕਰੋ, ਮੈਨੂੰ ਗਲਤੀ ਹੋ। ਬਾਅਦ ਚ ਏਦਾਂ ਜ਼ਿਆਦਾ ਉਹ ਪ੍ਰੈਸ਼ਰ ਦੇ ਵਿੱਚ ਆ ਗਿਆ ਕਿ ਆਤਮ ਹੱਤਿਆ ਕੀਤੀ। ਹੁਣ ਗੱਲ ਇਹੀ ਆ ਵੀ ਜਦੋਂ ਬੰਦਾ ਕਰਤਾ ਲੈਂਦਾ, ਕਈ ਵਾਰੀ ਇਹ ਦਿਮਾਗ ਦਾ ਪਤਾ ਨਹੀਂ ਮਾਨਸਿਕ ਤੌਰ ਤੇ ਕਿੰਨਾ ਪਰੇਸ਼ਾਨ ਹੋ ਜਾਵੇ ਉਹਨਾਂ ਚੀਜ਼ਾਂ ਦੇ। ਇਹ ਚੀਜ਼ਾਂ ਦੇ ਲਈ ਅਵੇਅਰ ਜ਼ਰੂਰ ਹੋਣਾ। ਪਰ ਮਾਸੀ ਮੈਂ ਤੁਹਾਡੀ ਇੱਕ ਗੱਲ ਦੇਖ ਰਿਹਾ, ਸਾਡੀਆਂ ਹਕੂਮਤਾਂ ਦੇ ਵਿੱਚ ਕਿਹੜੇ ਕੱਪੜੇ ਕਰੀ ਜਾਂਦੀ, ਇਹਨਾਂ ਨੂੰ ਨਹੀਂ ਕੋਈ ਵੀ ਮਾਨਸਿਕ ਚੇਤਾ ਹੁੰਦੀ ਵੀ ਸਾਨੂੰ ਵੀ ਕਿਤੇ ਹਿਸਾਬ ਦੇਣਾ ਪੈ ਜਾਊਗਾ। ਹਾਂ ਦੇਖ ਲਾਉਂਦੀ ਆ ਨੰਬਰ ਭਰ ਕੇ ਜਾ ਕੇ ਚਲ ਗਿਆ, ਫੀਸਾਂ ਜਾ ਕੇ ਉੱਥੇ ਲੈ ਜਾਂਦੇ ਕਚਹਿਰੀਆਂ ਨੂੰ, ਜਾ ਕੇ ਨੰਬਰ ਭਰ ਕੇ ਉਹਦਾ ਗੱਲ ਹੀ ਨਹੀਂ ਕਰਦੇ। ਇਹਨੂੰ ਹੁਣ ਕੀ ਨਹੀਂ ਕਰਦੇ ਉਹਦਾ। ਇਹਨੂੰ ਮੈਂਜੇ ਨੂੰ ਮੇਰੇ ਨਾਲ 50-100 ਚੋਦਾ ਆ। ਉਹ ਜੇ ਅਸਾਮ ਚ ਕੁੱਤੇ ਵੈਸ਼ਨ ਹੋ ਸਕਦੇ, ਜਿਹੜੇ ਲੱਗਦੇ ਘਰ ਵਾਲੇ ਨਾ ਉਹ ਵੀ ਮਾੜੇ ਮੋਟੇ ਵੈਸ਼ਨ ਹੋ ਜਾਣ। ਚੌਲ ਨੰਬਰਦਾਰ ਜੀ ਸ਼ਾਮ ਦੇ ਵਿੱਚ ਤਾਂ ਹੁਣ ਅਗਲੇ ਨੇ ਢਿੱਡ ਵੀ ਘਟਾਉਣੇ ਸ਼ੁਰੂ ਕਰਤੇ, ਤੁਹਾਡੀ ਵਾਰੀ ਆ ਗਈ ਆ। ਪੁਲਿਸ ਵਾਲਿਆਂ ਨੇ ਘਟਾਉਣਾ, ਪੁਲਿਸ ਵਾਲਿਆਂ ਨੇ ਢਿੱਡ ਘਟਾਉਣੇ ਸ਼ੁਰੂ ਕਰਤੇ। ਉਹਨਾਂ ਨੇ ਹੁਕਮ ਦੇ ਦਿੱਤਾ ਜਿਹੜਾ ਢਿੱਡ ਵਧਿਆ ਹੋਇਆ ਉਹ ਘੱਟ ਲਏ, ਇੱਥੇ ਨਹੀਂ ਰਹੂਗਾ ਉਹ। ਤੇ ਹੁਣ ਸਾਡੀ ਵੀ ਵਾਰੀ ਆਉਣੀ, ਸਾਡੇ ਢਿੱਡ ਤੋਂ ਤਾਂ ਹੁੰਦਾ ਹੀ ਨਹੀਂ। ਪੈਸੇ ਲੈਣ ਜੋਗੀ ਬਾਂਹ ਹੀ ਕੱਢਦੇ ਕਹਾਂ ਅਸੀਂ ਤਾਂ। ਨਹੀਂ ਤਾਂ ਆਪਾਂ ਪਰਸਨ ਟਾਰਗੇਟ ਤਾਂ ਇਹ ਕਰਦੇ ਆ ਵੀ ਇਹਨਾਂ ਦੇ ਢਿੱਡ ਬਹੁਤ ਵੱਡੇ ਆ, ਫਿਟਨੈਸ ਹੋਣੀ ਜ਼ਰੂਰੀ ਹੈ। ਪੁਲਿਸ ਦਾ ਕੰਮ ਹੀ ਇਹ ਆ, ਫਿਟਨੈਸ ਹੋਣੀ ਜ਼ਰੂਰੀ ਆ। ਪਰ ਜਿਹੜੀ ਤੁਸੀਂ ਹਕੂਮਤਾਂ ਦੀ ਗੱਲ ਕਰਦੇ ਆ, ਜਿਹੜੇ ਇਹ ਆਰਡਰ ਲੈ ਕੇ ਆਉਂਦੇ ਆ ਐਡੇ ਵੱਡੇ ਢਿੱਡਾਂ ਵਾਲੇ, ਇਹ ਵੀ ਤਾਂ ਮੋਟੇ ਹੀ ਆ। ਇਹਨਾਂ ਨੂੰ ਵੀ ਕਿਉਂ ਨਹੀਂ ਆਪਾਂ ਬਾਹਰ ਕੱਢਦੇ? ਤੌਰ ਇਹਨਾਂ ਕੋਲੋਂ ਨਹੀਂ ਹੁੰਦਾ। ਨਹੀਂ ਇਹ ਜਿਹੜੇ ਬੈਂਕਾਂ ਦੇ ਮੈਨੇਜਰ ਆ, ਸਾਰਾ ਟੇਬਲ ਦੇ ਨਾਲ ਜਾ ਕੇ ਜੁੜਿਆ ਪਿਆ ਹੁੰਦਾ ਸਮਾਨ ਇਹਨਾਂ ਦਾ। ਇਹ ਕਦੋਂ ਵੈਸ਼ਨ ਹੋਣੇ ਆ? ਇਹਨਾਂ ਨੂੰ ਕਿਉਂ ਨਹੀਂ ਬਾਹਰ ਕੱਢਦੇ? ਬੜਾ ਮੈਂ ਨਹੀਂ ਕਦੀ ਵੀ ਇਦਾਂ ਕੀਤਾ, ਮੈਂ ਤੇਰੇ ਵਾਂਗੂ ਨਹੀਂ ਕਰਦਾ। ਕੱਢ 100 ਰੁਪਇਆ ਫੀਸ। ਮੈਂ ਗੱਲ ਢਿੱਡ ਦੀ ਕਰ, ਇਹ ਤਸਦੀਕ ਕਰਨੀ ਮੈਂ ਗੱਲ ਢਿੱਡ ਦੀ। ਮੇਰਾ ਹੈ ਹੀ ਨਹੀਂ ਯਾਰ, ਕਿਤੇ ਮੈਂ ਢੇਡੋ ਸੇ ਇਹ ਮੈਨੇਜਰ ਮੈਨੇਜਰ ਦਾ ਸਾਹ ਲੈ ਲਓ। ਇਹ ਮੈਨੇਜਰ ਦਾ ਮੈਂ ਤੁਹਾਨੂੰ ਦੱਸਦਾ ਮਾਟਰ, ਇਹ ਆਪਣਾ ਢਿੱਡ ਲਗਾਉਣ ਦਾ ਮਾਰਾ ਪਤਾ ਹੀ ਕਰਦਾ। ਹੁਣ ਚਲੋ ਉਹ ਮਰਹੂਮ ਆਪਣਾ ਸਿੰਗਰ ਸੀ ਦਿਲਸ਼ਾਦ ਅਖਤਰ, ਉਹ ਮਾਫ ਕਰਨਾ, ਆਪਣਾ ਮਰਹੂਮ ਸਧੂਰ ਸਿਕੰਦਰ, ਉਹਦੇ ਉਹਨੂੰ ਢਿੱਡ ਦੇ ਪਹਿਲਾਂ ਅੰਦਰ ਪਾਣਾ ਬਾਅਦ ਵਿੱਚ ਤਾਂ ਫੇਰ ਬੈਠਾ ਵੀ ਪਤਾ ਨਾ ਲੱਗੇ। ਇਹ ਗੱਲਾਂ ਨਹੀਂ ਕਰਨੀਆਂ ਇੱਥੇ। ਇੱਥੇ ਅਸੀਂ ਆਪ ਬਜੂਦਾਂ ਬੈਠੇ। ਮੈਂ ਇੰਨਾ ਵੀ ਨਹੀਂ ਅੰਦਰ ਗਿਆ, ਇਹਨੇ ਪੜਦੇ ਵੀ ਨਹੀਂ ਅੰਦਰ, ਬਿਲਕੁਲ ਪੜਦਾ ਬੋਲੀ ਜਾਓ। ਮੈਂ ਇੰਨਾ ਨਹੀਂ ਅੰਦਰ ਗਿਆ ਜਿੰਨਾ ਤੂੰ ਕੋਈ ਲੜੋ ਨਾ ਬਈ, ਲੜੋ ਨਾ ਮਾਟਾ। ਅਸਲ ਵਿੱਚ ਤਾਇਆ ਆਇਆ ਨਹੀਂ ਤੇ ਲੰਬੜ ਨੂੰ ਇੱਕ ਬੰਦਾ ਚਾਹੀਦਾ ਹੁੰਦਾ ਵੀ ਜਿਹੜਾ ਇਹਦੇ ਨਾਲ ਬਹਿ ਸਕੇ, ਕਿਉਂਕਿ ਇਹ ਘਰੋਂ ਆਉਂਦਾ ਬਹੁਤ ਤੱਤਾ ਹੋਊਗਾ। ਇਹ ਜਿਹੜਾ 40 ਡਿਗਰੀ ਬਾਹਰਲਾ ਟੈਂਪਰੇਚਰ ਇਹ ਨਹੀਂ ਦੱਸਦਾ 40। ਇਹਦਾ ਮਾਸਟਰ ਮੈਂ ਕੱਲ ਫੋਨ ਕਰ ਬੈਠਾ, ਮੈਂ ਕੀ ਕਰਦਾ? ਕਹਿੰਦਾ ਕੁਝ ਨਹੀਂ, ਵਿਹਲੇ ਆ, ਉਹ ਪੋਚੇ ਲਾਉਂਦੇ। ਮੈਂ ਸਿੱਧਾ ਕਿਹਾ ਮੈਂ ਪੋਚੇ ਲਾਉਣ ਡਿਆ, ਸਾਹ ਤੈਨੂੰ ਚੜਿਆ ਆ। ਝੂਠ ਬੋਲਣ ਦਾ ਤੇ ਇਹ ਚ ਕੀ ਫਾਇਦਾ? ਜੇ ਤੂੰ ਲਾਉਣਾ ਤਾਂ ਲਾਉਣਾ ਆ, ਭਾਂਡੇ ਮਾਂਜਦਾ ਤਾਂ ਮਾਂਜਦਾ। ਇਹ ਚ ਕਿਹੜੀ ਮਾੜੀ ਗੱਲ ਵਾ? ਘਰ ਆਈ ਦੀ ਮਦਦ ਕੋਣੀ ਕੋਈ ਬੁਰੀ ਗੱਲ ਨਹੀਂ ਆ। ਚਲੋ ਇਹਦੇ ਵਿੱਚ ਗੁੱਸੇ ਚ ਵੀ ਨਾ ਬਹੁਤਾ ਆਏਗਾ, ਤਾਂ ਬਾਕੀ ਜਿਹੜੀਆਂ ਇਤਨੀ ਕਰਤੂਤਾਂ ਉਹ ਤਾਂ ਹੁਣ ਅਸੀਂ ਵੀ ਨਹੀਂ ਕਹਿ ਸਕਦੇ। ਕੋਈ ਵੀ ਘਰ ਆਈ ਵੀ ਸੱਚੀ ਆ, ਉਹਨੇ ਤਾਂ ਮਾਂਜਣਾ ਤਾਂ ਤੈਨੂੰ ਹੈ ਹੀ ਆ। ਮਾਟਰਾ ਐਵੇਂ ਭਗਾਈ ਮਾਰੀ ਜਾਂਦਾ ਤਪਿਆ ਹੈਗਾ ਇਹਦੇ ਕੋਲ। ਜਿੱਦਾਂ ਮੈਂ ਤਾਏ ਕੋਲ ਤਪਦਾ ਨਾ, ਅੱਛਾ ਮੈਂ ਤਪਿਆ ਇਹਦੇ ਕੋਲੋਂ ਵੀ। ਅੱਛਾ ਤਾਇਆ ਤਾਂ ਮੈਨੂੰ ਲੱਗਾ ਨਾ ਵੀ ਹਫ਼ਤੇ ਡੇਢ ਹਫ਼ਤੇ ਤੋਂ ਨਾ ਬਿਮਾਰ ਬੂਮਰੇ ਚੱਲਦਾ ਹੈ। ਖਬਰ ਲੈਣ ਨਹੀਂ ਗਿਆ, ਉਹ ਵੀ ਤੇਰਾ ਹੀ ਕੀਤਾ। ਇਹਦੀ ਤਾਂ ਵੇੜੀ ਪੈ ਗਈ। ਤੈਨੂੰ ਪਤਾ ਆਪਣੀ ਹਵੇਲੀ ਜਿਹੜੀ ਆ, ਪਿਛਲੇ 2-3 ਕਮਰੇ ਖਾਲੀ ਪਏ ਆ। ਇੱਕ ਤਾਂ ਤੇਰੇ ਬਿਸਕੁਟ ਪਾਉਣਾ ਚਾਹ ਚ ਮਾਟਰ ਹੀ ਉੱਥੇ ਉਹੀ ਟਿਕਣ ਦਿੰਦਾ। ਅੱਛਾ ਇਹ ਇਹੋ ਜਿਹੀ ਕੌਮ ਆ, ਬਿਸਕੁਟ ਪਾਉਣੋਂ ਨਹੀਂ ਹਟਦੀ। ਉਧਰ ਸਕੂਲਾਂ ਕਾਲਜਾਂ ਚ ਨਾ ਇਹਦੀ ਨਿਆਣਿਆਂ ਦੀ ਜ਼ਿੰਦਗੀਆਂ ਡਬੋਤੀਆਂ, ਤਨਖਾਹਾਂ ਲਈ ਜਾਂਦੇ ਆ।
ਫੇ ਕਹਿੰਦੇ ਆ ਮੜਕਾ ਜਾਉਂ ਤੇ ਸਾਡੀ ਭੂਟੋ ਕੁੱਟੀ ਕੁੱਟ ਕਿਉਂ ਨਾ ਹੋਵੇ ਭੂਟੋ ਆਹ ਤੇਰੇ ਲੋਕ ਕੁੱਟ ਕਿਉਂ ਨਾ ਹੋਵੇ ਭੂਟੋ ਤੂੰ ਚਲਾ ਦਾ ਕਟਾ ਗਿਆ ਅੱਜ ਲੋਕਾਂ ਵੀ ਜਿਹੜੀ ਤੇਰੀ ਯਾਦ ਆ ਇਹਦੇ ਮੈਂ ਕਹਿਣੇ ਜਾ ਗਿਆ ਅੱਛਾ ਕਹਿੰਦਾ 2-3 ਕਮਰੇ ਹੋਰ ਖਾਲੀ ਪਏ 4 ਪੈਸੇ ਆ ਜੂਗੇ ਕਿਰਾਏਦਾਰ ਰੱਖਦਾ ਹਾਂ। ਚੋਰੇ ਨੇ ਉੱਥੇ ਫੌਜੀ ਦਾ ਟੱਬਰ ਬਾੜਤਾ ਅੱਛਾ ਉਹ ਇਹੋ ਜਿਹਾ ਕੱਬਾ ਫੌਜੀ ਆਪ ਫੌਜੀ ਨਹੀਂ ਹੈਗਾ ਆਖੇ ਮੇਰਾ ਦਾਦਾ ਫੌਜੀ ਸੀ ਮੇਰਾ ਪੜਦਾਦਾ ਫੌਜੀ ਸੀ ਅੱਛਾ ਗੱਲਾਂ ਸੁਣਾਉਣ ਲੱਗ ਪਿਆ ਮੈਂ ਕਿਹਾ ਕੋਈ ਤਕੜੇ ਫੌਜੀ ਸੀ ਕਹਿੰਦਾ ਮੇਰਾ ਤਾਂ ਕਹਿੰਦਾ ਜਿਹੜਾ ਦਾਦਾ ਪੜਦਾਦੇ ਨਾ ਬਾਹਲੇ ਕਹਿੰਦਾ ਤਿੱਖੇ ਦਿਮਾਗ ਵਾਲੇ ਸੀ ਆਹਾ ਤੇ ਮੈਂ ਕਿਹਾ ਕੋਈ ਦੱਸ ਫਿਰ ਕੀ ਤਿੱਖੇ ਦਿਮਾਗ ਵਾਲੀ ਗੱਲ ਕੀਤੀ ਆ ਕਹਿੰਦਾ ਸਾਡੇ ਰਿਸ਼ਤੇਦਾਰੀ ਜਾ ਗਿਆ ਵਿਆਹ ਆਹਾ ਹੈ ਤੇ ਸਾਡੇ ਦਾਦੇ ਨੇ ਕਹਿੰਦਾ ਲੈਣੀ ਸੀ ਛੁੱਟੀ ਉਧਰ ਲੱਗੀ ਬਾਹਰ ਦੀ ਜੰਗ ਅੱਛਾ ਤੇ ਛੁੱਟੀ ਹੁਣ ਕਿੱਦਾਂ ਮੰਗੇ ਤੇ ਉਹਨੇ ਜਿਹੜਾ ਫਿਰ ਕਹਿੰਦਾ ਵੱਡਾ ਅਫਸਰ ਕੋਈ ਹੋਣਾ ਜਨਰਲ ਜੁਨਰਲ ਹੁੰਦਾ ਹੋਣਾ ਉਹਨਾਂ ਟਾਈਮਾਂ 'ਚ ਉਹਨੂੰ ਕਹਿੰਦਾ ਵੀ ਮੈਨੂੰ ਛੁੱਟੀ ਦੇ ਦੇ ਆਹਾ ਕਹਿੰਦਾ ਮੂਹਰੇ ਕਹਿੰਦਾ ਜੰਗ ਲੱਗੀ ਉਹਦੇ ਤੂੰ ਛੁੱਟੀਆਂ ਮੰਗੀ ਜਾਂਦਾ ਇਹ ਫੌਜੀਆਂ ਵਾਲੀ ਗੱਲ ਨਹੀਂ ਕਹਿੰਦਾ ਨਹੀਂ ਜੀ ਏਦਾਂ ਆ ਵੀ ਤਕੜਾ ਰਿਸ਼ਤੇਦਾਰੀ ਆ ਵੀ ਜਾਣਾ ਪੈਂਦਾ ਸਾਲੀਆਂ ਦੇ ਘਰ ਟੁੱਕ ਵੀ ਬਣਨਾ ਹੈ ਆਹਾ ਕਹਿੰਦਾ ਚੱਲ ਫਿਰ ਤੁਹਾਨੂੰ ਛੁੱਟੀ ਤੇ ਭੇਜ ਦਿੰਨੇ ਆ ਹੈ ਏਦਾਂ ਕਰ ਕੋਈ ਖਰਾ ਜਿਹਾ ਕੰਮ ਕਰਕੇ ਆ ਦੁਸ਼ਮਣ ਦੇ ਵਾਲੇ ਪਾਸੇ ਫੇਰ ਤੈਨੂੰ ਮੰਨੂ ਮੈਂ ਲੋ ਜੀ ਦੂਜੇ ਦਿਨ ਇਹ ਖਰੇ ਜਿਹਾ ਕੰਮ ਕਰਿਆ ਅੱਛਾ 4 ਟੈਂਕ ਪਾਕਿਸਤਾਨ ਵਾਲੇ ਪਾਸੋਂ ਲਿਆ ਹਾਂ ਤੇ ਉਹਨਾਂ ਦੇ 2-3 ਜੀਪਾਂ ਚੱਕ ਲਿਆ ਤੇ ਨਾਲ ਟਰੰਕ ਅਸਲੇ ਦਾ ਲਿਆ ਅੱਛਾ ਤੇ ਜਿਹੜਾ ਜਰਨੈਲ ਆ ਬੜਾ ਦਲੇਰ ਸੀ ਉਹ ਕਹਿੰਦਾ ਬਈ ਐਡੀ ਦਲੇਰੀ ਇੱਕ ਦਿਨ ਚ ਰਾਤੋਂ ਰਾਤ ਸਾਰਾ ਕਹਿੰਦਾ ਕਰਿਆ ਜਾਂਦਾ ਐਡਾ ਵਿਆਹ ਦਾ ਚਾਹ ਉਹ ਕਹਿੰਦਾ ਮੈਂ ਕਾਹਨੂੰ ਕਰਿਆ ਜਾਂਦਾ ਜੀ ਉੱਧਰ ਵੀ ਇੱਕ ਵਿਆਹ ਦਾ ਚਾਹ ਚੜੇ ਉਸੇ ਕਹਿੰਦਾ ਉਹ ਵੀ ਆਪਣਾ ਏਦਾਂ ਹੀ ਕਰਦਾ ਉਹ ਲੰਮੜਾ ਬਸ ਕਰ ਇੰਨੀ ਗਰਮੀ ਨਾ ਰਖਾ ਕਿ ਤੈਨੂੰ ਵੀ ਜਥੇਦਾਰ ਸਾਹਿਬ ਵਾਂਗੂ ਦਿੱਲੀ ਨਾਲ ਭੇਜਣਾ ਪਏ ਤੇ ਨਸ਼ਾ ਵਿੱਚ ਨੱਬੇ ਘੱਟ ਬੇਇੱਜ਼ਤੀ ਉੱਥੇ ਹੋਈ ਆ ਉਹਦੀ ਆਹ ਤੇਰੀ ਵੀ ਬੇਇੱਜ਼ਤੀ ਹੋ ਤੈਨੂੰ ਕਿਹੜੇ ਹਾਰ ਪਏ ਆ ਜਿੰਨੀ ਵੀ ਇਹ ਗੱਲ ਮਾਟਰਾ ਮੈਨੂੰ ਸਾਹ ਨਹੀਂ ਲੱਗਦੀ ਹੈਗੀ ਹੈ ਇਹ ਕਹਿੰਦੇ ਤੁਰੇ ਰਹਿੰਦੇ ਉੱਥੇ ਯਾਰ ਜਾਂ ਬੇਇੱਜ਼ਤੀਆਂ ਕਰਾਉਣੀਆਂ ਹੁੰਦੀਆਂ ਨਹੀਂ ਪਰ ਕੋਈ ਭੁੱਖ ਮੰਨਦਾ ਕੋਈ? ਐਡੀ ਵੀ ਕੋਈ ਵੱਡੀ ਗੱਲ ਨਹੀਂ ਜੇ ਵਿਆਹ ਤੇ ਚਲੇ ਵੀ ਗਿਆ ਭਾਵੇਂ ਇਹਦੇ ਤੇ ਮਤਭੇਦ ਹੋ ਜਾਂਦੇ ਆ ਇੱਕ ਪਾਸੇ ਤਾਂ ਅਸੀਂ ਦੇਖੋ ਕਹਿ ਦਿੰਦੇ ਆ ਵੀ ਸਾਡਾ ਸੁਪਰੀਮ ਆ ਸਾਡਾ ਉਹ ਲੀਡਰ ਹੈ ਤੇ ਅਸੀਂ ਨਾਲੇ ਹੀ ਇਹ ਕਹਿੰਦੇ ਆ ਵੀ ਜਿੱਦਾਂ ਅਸੀਂ ਸੋਚਦੇ ਆ ਉਦਾਂ ਹੀ ਕਰਿਓ ਹਨਾ ਨੋ ਡਾਊਟ ਉਹਦੇ ਤੇ ਇੱਕ ਹੈਗਾ ਆ ਵੀ ਇੱਕ ਮਰਿਆਦਾ ਉਹਨੇ ਵੀ ਰੱਖਣੀ ਹੁੰਦੀ ਆਪਣੇ ਅਹੁਦੇ ਦੀ ਪਰ ਹੋ ਸਕਦਾ ਉਹਦੇ ਕੋਈ ਕਾਰਨ ਹੁਣ ਜਿਹੜਾ ਵਿਰੋਧ ਵੀ ਕੀਤਾ ਉਹ ਅਕਾਲੀ ਦਲ ਵਾਲਿਆਂ ਨੇ ਕੀਤਾ ਉਹ ਅਕਾਲੀ ਦਲ ਵਾਲਿਆਂ ਦੇ ਵਿਆਹ ਤੇ ਵੀ ਜਾਂਦਾ ਹੀ ਆ ਮਾਟਰਾ ਮੈਂ ਉਹਦੇ ਜਾਣ ਦਾ ਵਿਰੋਧ ਨਹੀਂ ਕਰਦਾ ਮੈਨੂੰ ਤਕਲੀਫ ਪਤਾ ਕਦੋਂ ਹੁੰਦੀ ਆ ਜਦੋਂ ਐਡੀਆਂ ਪਦਵੀਆਂ ਤੇ ਬੈਠੇ ਆ ਸਾਡੇ ਮਾਣਯੋਗ ਜਥੇਦਾਰ ਆ ਫਿਰ ਵੀ ਇਹ ਹੁਣ ਇਹਨਾਂ ਜਗ੍ਹਾ ਤੇ ਤਾਂ ਜਾ ਸਕਦੇ ਆ ਚਲੋ ਹੁਣ ਆਪਾਂ ਨੌਂ ਗੱਲ ਹੀ ਲੈਣਾ ਪਤਾ ਹੀ ਆ ਸਾਰੇ ਜਹਾਨ ਨੂੰ ਜਦੋਂ ਫਿਰ ਰਾਗੀਆਂ ਢਾਡੀਆਂ ਦੇ ਕਿਤੇ ਕੋਈ ਛੋਟਾ ਮੋਟਾ ਪ੍ਰੋਗਰਾਮ ਹੁੰਦਾ ਜਾਂ ਉਹਨਾਂ ਦੇ ਪਰਿਵਾਰਾਂ 'ਚ ਹੁੰਦਾ ਆ ਉੱਥੇ ਨਹੀਂ ਆਉਂਦਾ ਇਹ ਤਾਂ ਹੈ ਤਕਲੀਫ ਇੱਥੋਂ ਆ ਮੈਨੂੰ ਉਹ ਉੱਥੇ ਫਿਰ ਜਥੇਦਾਰ ਦੀ ਇਹ ਰਾਜਨੀਤੀ ਹੋਈ ਨਾ ਫਿਰ ਇਹ ਇਤੋਂ ਦੁੱਖ ਲੱਗਦਾ ਹੋਰ ਜਾਣਾ ਤਾਂ ਕਿਸੇ ਬੰਦੇ ਨੇ ਤੁਹਾਨੂੰ ਆਦਮ ਨਾਲ ਬੁਲਾਇਆ ਤੁਹਾਡੇ ਸੁਪਰੀਮੋ ਨੂੰ ਬੁਲਾਇਆ ਤੇ ਉਹਦਾ ਹੱਕ ਵੀ ਬਣਦਾ ਜਾਣਾ ਮੈਂ ਤਾਂ ਸਮਝਦਾ ਵੀ ਇਹ ਕੋਈ ਮਾੜੀ ਗੱਲ ਨਹੀਂ ਹੈ ਇਹਦੀ ਪਰ ਅਸੀਂ ਇਸ ਗੱਲ ਨੂੰ ਤੂਲ ਦੇ ਕੇ ਜ਼ਿਆਦਾ ਉਹ ਚੱਕ ਜਿਆਦਾ ਤੂਲ ਅਸੀਂ ਜ਼ਰੂਰ ਦੇ ਹਾਂਜੀ। ਪਰ ਨਾਲ ਨਾਲ ਇਹ ਜ਼ਰੂਰ ਹੋਣਾ ਚਾਹੀਦਾ ਜਿੱਦਾਂ ਇਹ ਗੱਲ ਤੁਹਾਡੀ ਸਹੀ ਆ ਵੀ ਜਥੇਦਾਰ ਸਾਹਿਬ ਜਾਂ ਹੋਰ ਵੀ ਰੱਖ ਲਈ ਆਪਾਂ ਅਹੁਦੇਦਾਰ ਚਾਹੇ ਕੋਈ ਮਿਨਿਸਟਰ ਰੱਖ ਲਈਏ ਉਹ ਵੱਡੇ ਲੋਕਾਂ ਦੇ ਨਾਲੇ ਵੀ ਸਾਂਝ ਰੱਖ ਲਓ ਉਹ ਬਿਲਕੁਲ ਛੋਟੀਆਂ ਉਹਨੇ ਪੁੱਛਦੇ ਜਿੱਦਾਂ ਹੁਣ ਮਿਨਿਸਟਰ ਰੱਖ ਲਓ ਉਹਦੇ ਆਪਣੇ ਮਹਿਕਮੇ ਦੇ ਜਿਹੜੇ ਲੋਕ ਆ ਹਾਂਜੀ। ਉਹਨਾਂ ਦੇ ਨਾਲ ਘੱਟੋ ਘੱਟ ਡੀਲਿੰਗ ਵਧੀਆ ਹੋਵੇ ਉਹਨਾਂ ਨਾਲ ਆਓ ਜਾਓ ਅਗਲਾ ਆਪਣੇ ਆਪ ਹੀ ਸਮਾਪਤ ਹੋ ਜਾਂਦਾ ਸਾਨੂੰ ਬਿਲਕੁਲ ਜ਼ਿਆਦਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੁਣ ਵੀ ਯਾਰ ਤੁਸੀਂ ਇੱਥੇ ਸਾਡੇ ਉਹਦਾ ਕੀਰਤਨੀਆਂ ਦਾ ਲੈ ਲਓ ਵਿਚਾਰਾਂ ਦਾ ਉਹਨਾਂ ਦਾ ਪ੍ਰੋਫੈਸ਼ਨ ਆ ਉਹ ਹਾਂਜੀ। ਕੀਰਤਨ ਕਰਦੇ ਆ ਰੋਟੀ ਆਪਣੀ ਉਹ ਖਾਂਦੇ ਆ ਉਹ ਹਾਂਜੀ। ਆਪਣੇ ਬੱਚੇ ਪਾਲਦੇ ਆ ਜੇ ਉਹ ਕੀਰਤਨ ਕਰਨ ਉੱਥੇ ਗਏ ਆ ਉੱਥੇ ਕੋਈ ਮਹਾਰਾਜ ਦਾ ਸਰੂਪ ਨਹੀਂ ਸੀਗਾ ਜਿੱਥੇ ਉਹਨਾਂ ਨੇ ਕੀਰਤਨ ਕੀਤਾ ਉਹਦੇ ਵਿੱਚ ਕੋਈ ਬੰਦਾ ਕਿੱਦਾਂ ਵੀ ਬਹਿ ਸਕਦਾ ਮੰਜੇ ਤੇ ਬਹਿ ਸਕਦਾ ਕੁਰਸੀ ਤੇ ਬਹਿ ਸਕਦਾ ਉਹਦੇ ਵਿੱਚ ਤਾਂ ਮੈਨੂੰ ਐਡੀ ਗੱਲ ਨਜ਼ਰ ਨਹੀਂ ਆਈ ਜਿਹਦੇ ਕਰਕੇ ਉਹਨਾਂ ਵਿਚਾਰਿਆਂ ਨੂੰ ਹੁਣ ਮਾਫੀਆਂ ਮੰਗਣੀਆਂ ਪੈਣ ਡੀਆਂ ਪਰ ਅਸੀਂ ਬਹੁਤ ਜ਼ਿਆਦਾ ਉਲਝਾ ਲਿਆ ਇੰਨਾ ਜ਼ਿਆਦਾ ਉਲਝਾ ਲਿਆ ਸਿੱਖੀ ਨੂੰ ਤਾਂ ਹੋਰ ਹੀ ਪਾਸੇ ਨੂੰ ਅਸੀਂ ਲੈ ਗਏ ਸਿੱਖੀ ਦਾ ਜਿੰਨਾ ਸਰੂਪ ਸਾਡਾ ਹੈਗਾ ਹਾਂ ਉਹ ਗੱਲ ਜਿਹੜੀ ਉਹ ਸਾਡੀ ਬਣ ਨਹੀਂ ਰਹੀ ਉਹ ਪਤਾ ਨਹੀਂ ਕਿਉਂ ਇਦਾਂ ਹੋਣ ਡਿਆ ਕਈ ਵਾਰੀ ਇਸ ਗੱਲ ਦਾ ਫੀਲ ਵੀ ਹੁੰਦਾ ਵੀ ਇਦਾਂ ਨਹੀਂ ਕਿਸੇ ਬੰਦੇ ਨੂੰ ਇਹ ਕੋਈ ਮੁੱਦਾ ਏਡਾ ਨਹੀਂ ਸੀ ਉਹਨੂੰ ਅਸੀਂ ਚੱਕ ਕੇ ਤਾਂ ਇੱਥੇ ਤੱਕ ਮਾਟਰਾ ਇਹ ਜਿਹੜੇ ਇਦਾਂ ਦੇ ਮੁੱਦੇ ਚੱਕ ਦਿੰਦੇ ਆ ਨਾ ਚਲ ਮੈਂ ਵੀ ਤੇਰੇ ਕੋਲ ਥੋੜੀ ਜਿਹੀ ਮਾਫੀ ਮੰਗ ਲੈਣਾ ਮੈਨੂੰ ਇਹਦਾ ਬੜਾ ਪਤਾ ਨਹੀਂ ਸੀਗਾ ਪਰ ਇਹ ਸਾਡੇ ਜਿਹੜੇ ਵੱਡੇ ਲੀਡਰ ਨੇ ਨਾ ਇਦਾਂ ਇਹ ਕਰਦੇ ਆ ਥੋੜਾ ਪੱਖਪਾਤ ਜਿਹਾ ਕਰਦੇ ਚੰਗੀਆਂ ਗੱਲਾਂ ਨਹੀਂ ਹੈਗੀਆਂ ਇਹ ਜਿੰਨੇ ਜ਼ਿਆਦਾ ਇਦਾਂ ਦੀ ਗੱਲਾਂ ਚੱਕਦਾ ਮਾਰਾ ਕਹਿੰਦਾ ਚੱਕ ਕੇ ਜਿੱਦਾਂ ਚਾਹੁੰਦੇ ਹੋ ਘੁੱਟੋ ਘੁੱਟੋ ਉੱਥੇ ਜਾ ਆਹ ਫੋਟੋ ਬਾਹਰ ਛੱਡ ਹੁਣ ਮੈਂ ਨਵੀਂ ਖਬਰ ਸੁਣੀ ਮੈਨੂੰ ਦੱਸਦਾ ਹੈਗਾ ਲੰਮੜਾ ਦਾ ਤੋਤੀ
ਕਹਿੰਦਾ ਹੁਣ ਤਾਂ ਕਹਿੰਦੇ ਜੇਲ੍ਹਾਂ 'ਚ ਹੜਤਾਲ ਹੋਈ ਜਾਂਦੀ ਆ। ਮੈਂ ਕਿਹਾ ਜੇਲ੍ਹਾਂ 'ਚ ਹੜਤਾਲ ਹੈ ਕਾਹਦੀ? ਉਹ ਕਹਿੰਦਾ ਉੱਥੇ ਟੀਵੀ ਮੰਗਦੇ, ਸਾਨੂੰ ਟੀਵੀ ਲਾ ਕੇ ਦੋ। ਉੱਥੇ ਨੰਬਰ ਵਰਗੇ ਬੈਠੇ ਨੇ ਜਿਹੜੇ ਆਹਾ ਕਹਿੰਦੇ ਅਸੀਂ ਫਿਲਮਾਂ ਦੇਖਣ ਨਹੀਂ, ਸਾਨੂੰ ਨਹੀਂ ਪਤਾ ਵੀ ਕਿਹੜੀਆਂ ਫਿਲਮਾਂ ਦੇਖਦੇ ਕਿੱਦਾਂ ਕੇ ਦੇਖਦੇ ਆ। ਉੱਥੇ ਫਿਲਮਾਂ ਦੇਖਣ ਲਈ ਟੀਵੀ ਮੰਗਣ ਡਏ ਆ। ਮਾਡਰਾ ਉੱਥੇ ਹੜਤਾਲ ਹੋਈ ਉਹ ਕਹਿੰਦੇ ਉਹ ਮਾਡਰਾ ਪਹਿਲੀ ਗੱਲ ਤਾਂ ਮੈਂ ਜਿਹਨੂੰ ਇਹ ਸਮਝਾ ਰਹੀ ਮੈਂ ਨਾ ਜ਼ਿਆਦਾ ਇਹਦਾ ਮੈਂ ਭਰਨਾ ਖੋਲਣਾ ਢਿੱਡ ਤੋਂ ਠੀਕ ਹੈ ਹਾਂ ਬਾਹਲਾ ਦੂਰ ਤੱਕ ਨਹੀਂ ਮੈਂ ਜਾਣਾ ਹੈਗਾ ਬਲੇ ਮੈਂ ਫਿਲਮਾਂ ਦਾ ਸ਼ੌਕੀਨ ਨਹੀਂ ਹੈਗਾ ਨਾਲੇ ਪਹਿਲੀ ਗੱਲ ਤਾਂ ਜੇਲ੍ਹਾਂ 'ਚ ਲੱਭਣ ਜਾਂਦੇ ਹੀ ਨਹੀਂ ਇਹਨੂੰ ਆਪਣੇ ਬਚਨ ਵਾਪਸ ਲੈਣੇ ਪੈਣੇ ਨਹੀਂ ਤਾਂ ਮੈਂ ਲਵਤ ਗੋਲਣੀ ਚਲੋ ਠੀਕ ਹੈ। ਵਾਪਸ ਇਹ ਲੈਣੇ ਪੈਣੇ ਆ ਵਾਪਸ ਨਹੀਂ ਵਾਪਸ ਲੈਣਾ ਵਾਪਸ ਨੰਬਰ 2 ਜੇ ਕੋਈ ਲੰਬੜ ਦੇ ਰੈਂਕ ਦਾ ਕੋਈ ਖਾਤੇ ਵਾਲਾ ਬੰਦਾ ਬਾਈ ਦੇ ਵਿੱਚ ਜੇਲ੍ਹ 'ਚ ਕੋਈ ਲੈ ਹੀ ਗਿਆ ਮੈਂ ਤਾਂ ਇਹ ਅਣਹੋਣੀ ਜੀ ਗੱਲ ਆ ਅੱਛਾ ਅੱਛਾ ਲੰਬੜ ਕਦੀ ਫਿਲਮ ਨਹੀਂ ਦੇਖੂਗਾ ਜਾ ਕੇ ਟੀਵੀ ਤੇ ਲੰਬੜ ਚੰਦਰਕਾਂਤ ਦਾ ਦੇਖੂ ਸ਼ਕੀਰ ਹੈ ਫਿਲਮ ਤੇ ਚੰਦਰਕਾਂਤ ਦਾ ਤਾਂ ਬਹੁਤ ਫਰਕ ਹੈ ਬੜਾ ਫਰਕ ਕਿ ਜਿਹੜੀ ਚੀਜ਼ ਦਾ ਸਵਾਦ ਘਰੋਂ ਨਹੀਂ ਮਿਲਦਾ ਉਹ ਚਾਰ ਦੀਵਾਰੀ ਤਾਂ ਲੈਟ ਵਿੱਚ ਹੱਥ ਨਹੀਂ ਉਹ ਇਹਨਾਂ ਨੇ ਸ਼ਾਮ ਨੂੰ ਘਰੇ ਜਾਣਾ ਚੰਦਰਕਾਂਤ ਦਾ ਤਾਂ ਮਿਲੂ ਉੱਥੇ ਚੰਦਰਕਾਂਤ ਉਹ ਬੇਲਣਾ ਵੀ ਚੰਦਰਕਾਂਤ ਵਾਲਾ ਹੋਊਗਾ ਕਰੂਰ ਸਿੰਘ ਮਿਲੂਗਾ ਰੇ ਚੰਦਰਕਾਂਤ ਨਹੀਂ ਮਿਲਣੀ ਹਾਂ ਕਰੂਰ ਸਿੰਘ ਦਾ ਨਾਮ ਚੰਦਰਕਾਂਤ ਦਾ ਉਹਦਾ ਸੱਚੀ ਵੀ ਮਤਲਬ ਕਿ ਇਹਦਾ ਵੀ ਨਜ਼ਾਰਾ ਹੀ ਆ ਬਠਿੰਡਾ ਕੇਂਦਰੀ ਜੇਲ੍ਹ ਦੇ ਵਿੱਚ ਕੁਛ ਜਿਹੜੇ ਇੱਕ ਤਾਂ ਉਹ ਨਾਭਾ ਜਿਵੇਂ ਜੇਲ੍ਹ ਕਾਂਡ ਹੋਇਆ ਸੀਗਾ ਬ੍ਰੇਕ ਦਾ ਉਹਦੇ ਜਿਹੜੇ ਹੈਗੇ ਆ ਕੈਦੀ ਕੁਛ ਹੈਗੇ ਆ ਉਹ ਕਹਿੰਦੇ ਵੀ ਸਾਡੀਆਂ ਬੈਠਕਾਂ ਦੇ ਵਿੱਚ ਵੀ ਜਿਹੜੀਆਂ ਹੋਣੇ ਚਾਹੀਦੇ ਕਿਉਂਕਿ ਦੇਖੋ ਜਦੋਂ ਜੇਲ੍ਹ ਵਿੱਚ ਹੀ ਬੰਦਾ ਅਸਲ ਦੇ ਵਿੱਚ ਜੇਲ੍ਹ ਦੇ ਬਾਹਰ ਲਿਖਿਆ ਹੁੰਦਾ ਸੁਧਾਰ ਘਰ ਇਹ ਵੱਖਰੀ ਗੱਲ ਆ ਵੀ ਉੱਥੇ ਸੁਧਾਰ ਕੇ ਨਹੀਂ ਆਉਂਦੇ ਬਾਹਰ ਵਿਗੜ ਕੇ ਕਿਉਂਕਿ ਅੰਦਰ ਲਿੰਕ ਕਿੰਨੇ ਬਣ ਜਾਂਦੇ ਆ ਤੁਹਾਡੀ ਜਾ ਕੇ ਇੰਨੀ ਖੁੱਲ ਜਾਂਦੀ ਆ ਵੱਧ ਤੋਂ ਵੱਧ ਹੋਰ ਕੀ ਕਰ ਲੈਣਗੇ ਬੰਦੇ ਦਾ ਡਰ ਵੀ ਖਤਮ ਕਰਦੀਆਂ ਜੇਲ੍ਹਾਂ ਕਿ ਜਿਹੜਾ ਇੱਕ ਵਾਰੀ ਜੇਲ੍ਹ 'ਚ ਜਾ ਜਾਂਦਾ ਇੱਕ ਕੁਛ ਤਾਂ ਇਦਾਂ ਦੇ ਹੁੰਦੇ ਆ ਜਿਹਨਾਂ ਲੱਗਦਾ ਯਾਰ ਵੀ ਮੈਂ ਬਹੁਤ ਮਾੜੀ ਜ਼ਿੰਦਗੀ ਕੱਟ ਕੇ ਆਇਆ ਤੇ ਮੈਂ ਹੁਣ ਨਹੀਂ ਕੁਛ ਵੀ ਮੈਂ ਤਾਂ ਰੱਬ ਹੁਣ ਬਚਾਵੇ ਕੁਛ ਲੋਕ ਇਦਾਂ ਦੇ ਹੁੰਦੇ ਆ ਜਿਹੜੇ ਅੰਦਰ ਜਾਂਦੇ ਆ ਉਹਨਾਂ ਦਾ ਡਰ ਖਤਮ ਹੋ ਜਾਂਦਾ ਉਹਨਾਂ ਨੂੰ ਇਦਾਂ ਲੱਗਦਾ ਉੱਥੇ ਉਹਨਾਂ ਨਾਲੋਂ ਵੀ ਵੱਡੇ ਵੱਡੇ ਕ੍ਰਿਮੀਨਲ ਸ਼ਾਨੋ ਸ਼ੌਕਤਾਂ ਜਿਹੜੇ ਦੱਸਦੇ ਆ ਵੀ ਆਪਣੀ ਤਾਂ ਝੰਡੀ ਬਹੁਤ ਆ ਆਪਾਂ ਨੂੰ ਤਾਂ ਲੋਕੀ ਮੰਨਦੇ ਬਹੁਤ ਆ ਉਹ ਵੀ ਲੋਕ ਉੱਥੇ ਮਿਲ ਜਾਂਦੇ ਆ ਹੁਣ ਉਹ ਸੁਧਾਰ ਘਰ ਜਿਹੜੇ ਆ ਉਹਦੇ ਅੰਦਰ ਜਿਹੜਾ ਆ ਸੁਧਾਰ ਕਿੱਦਾਂ ਕੀਤਾ ਜਾਵੇ ਉਹਦੇ ਵਿੱਚ ਕੀ ਆ ਕਿ ਤੁਹਾਨੂੰ ਇੰਟਰਟੇਨਮੈਂਟ ਵੀ ਕਰਾਇਆ ਜਾਵੇ ਤੁਹਾਨੂੰ ਸਪੋਰਟਸ ਵੀ ਅੰਦਰ ਖੇਡਣ ਲਈ ਵੀ ਮੌਕਾ ਦਿੱਤਾ ਜਾਂਦਾ ਤੁਹਾਨੂੰ ਜਿਹੜੀਆਂ ਕੁਝ ਗੇਮਸ ਜਿਹੜੀਆਂ ਇੰਡੋਰ ਆ ਉਹ ਵੀ ਕਰਨ ਦੇ ਲਈ ਕਿਹਾ ਜਾਂਦਾ ਕੰਮ ਵੀ ਕਰਵਾਇਆ ਜਾਂਦਾ ਤਾਂ ਕਿ ਤੁਸੀਂ ਜਿਹੜੇ ਬਾਹਰ ਸਮਾਜ ਵਿੱਚ ਜਾਓ ਉੱਥੇ ਐਡਜਸਟ ਹੋ ਪਾਓ ਹੁਣ ਉੱਥੇ ਬੈਰਕਾਂ ਦੇ ਵਿੱਚ ਉਹ ਜਿਹੜੇ ਉੱਥੇ ਦੇ ਆਫੀਸ਼ੀਅਲ ਬੰਦੇ ਹੈਗੇ ਆ ਉਹ ਕਹਿੰਦੇ ਵੀ ਅਸੀਂ ਬੈਰਕਾਂ ਵਿੱਚ ਨਹੀਂ ਲਾ ਸਕਦੇ ਅਸੀਂ ਖੁੱਲੇ ਦੇ ਵਿੱਚ ਤਾਂ ਉਹ ਲਾ ਸਕਦੇ ਹਾਂ ਵੀ ਇਹਦਾ ਮਤਲਬ ਕਿ ਕਾਮਨ ਜਗ੍ਹਾ ਦੇ ਵਿੱਚ ਜਿੱਥੇ ਸਾਰੇ ਬੈਠ ਕੇ ਕਾਮਨ ਵਿੱਚ ਤਾਂ ਲਾ ਸਕਦੇ ਜੇ ਤੁਸੀਂ ਕਹੋ ਵੀ ਬੈਰਕਾਂ ਕੁਛ ਕਈ ਜਿਹੜੇ ਆ ਉਹ ਖਤਰਨਾਕ ਹੁੰਦੇ ਆ ਕੈਦੀ ਤੇ ਉਹਨਾਂ ਦੇ ਲਈ ਅਸੀਂ ਪ੍ਰਾਈਵੇਟ ਕੋਈ ਨਹੀਂ ਤੇ ਇਹਦਾ ਕੇਸ ਵੀ ਚੱਲ ਰਿਹਾ ਆ ਕੋਰਟ ਦੇ ਵਿੱਚ ਇਹਦੇ ਵਿੱਚ ਪਹਿਲਾਂ ਵੀ ਕੈਦੀਆਂ ਨੇ ਕੋਰਟ ਦੇ ਵਿੱਚ ਦਰਖਾਸਤ ਦਿੱਤੀ ਹੋਈ ਆ ਹੁਣ ਉਹ ਕਹਿੰਦੇ ਆਫੀਸ਼ੀਅਲ ਵੀ ਕੋਰਟ ਦਾ ਡਿਸੀਜਨ ਜਿਹੜਾ ਆ ਆਉਣ ਦਿਓ ਉਸ ਤੋਂ ਬਾਅਦ ਕੋਈ ਡਿਸਾਈਡ ਜਿਹੜਾ ਆਪਾਂ ਕਰ ਲਵਾਂਗੇ ਕਿ ਉਹ ਜਿਹੜੇ ਟੀਵੀ ਆ ਉਹ ਲੱਗਣੇ ਚਾਹੀਦੇ ਆ ਜਾਂ ਨਹੀਂ ਲੱਗਣੇ ਚਾਹੀਦੇ ਨਾਲੇ ਪਿੱਛੇ ਜੇ ਮਾਟਾ ਤੈਨੂੰ ਪਤਾ ਲੱਗਾ ਆਇਆ ਤਾਂ ਕਹਿੰਦਾ ਨਾ ਜਿਹੜਾ ਨੂੰ ਲਿਖਦਾ ਸੁਧਾਰ ਘਰ ਘੱਗਾ ਵਾਲਾ ਘਰ ਕਹਿੰਦੇ ਉੱਥੇ ਕੋਈ ਪੋਸਟਰ ਲਾ ਗਿਆ ਬਾਹਰ ਇੱਕ ਦਿਨ ਜਿਹੜੀ ਕੇਂਦਰੀ ਜੇਲ੍ਹ ਆ ਉਹਨੇ ਲਿਖਿਆ ਸੁਧਾਰ ਘਰ ਦੀ ਜਗ੍ਹਾ ਕਾਰਲ ਕਰਤਾ ਸੁਧਾਰ ਕਰ ਤੇ ਸਾਨੂੰ ਵਿਗਾੜਨਾ ਵੀ ਆਉਂਦਾ ਆਹ ਤਾਂ ਹਾਲ ਹੈ ਉਹ ਨੰਬਰ ਵਾਂਗ ਪੜਿਆ ਲਿਖਿਆ ਹੋਣਾ ਨਾ ਕਿਆ ਹੋਣਾ ਕੋਈ ਕਿਉਂਕਿ ਜਿੰਨੇ ਨੰਬਰ ਵਰ ਗਿਆ ਉਹ ਇਦਾਂ ਦਾ ਦਿਮਾਗ ਬਹੁਤ ਚੱਲਦਾ ਵੀ ਕਿੱਥੇ ਕੀ ਲਿਖਣਾ ਪਰ ਮਾਟਰਾ ਆਪਣੇ ਦਾ ਜਦ ਮਾੜਾ ਮੋਟਾ ਸੁਧਾਰ ਚੱਲਦਾ ਹੁੰਦਾ ਰਹਿੰਦਾ ਆ ਆਪਣੇ ਦਾ ਕੋਟਾ ਕਾਟਾ ਵੀ ਬੜੀ ਬੜੀ ਤਿੱਖੀਆਂ ਕਈ ਵਾਰ ਚੱਲ ਜਾਂਦੀਆਂ ਆ ਨਾਲ ਦੇ ਮੁਲਕ ਤਾਂ ਹੁਣ ਬੜਾ ਹੀ ਕੰਮ ਚੱਕਿਆ ਹੋਇਆ ਇਮਰਾਨ ਖਾਨ ਕਹਿੰਦੇ ਉਹਨੇ ਫੇਰ ਇੱਕ ਟਵੀਟ ਦਿੱਤਾ ਕਹਿੰਦੇ ਮੈਨੂੰ ਚੱਕਣ ਚੱਲੇ ਆ ਪੁਲਿਸ ਵਾਲੇ ਘੁੰਮਦੇ ਆ ਤੇ ਪੁਲਿਸ ਵਾਲੇ ਨਾ ਹੋਏ ਕਿਤੇ ਪਰ ਇੱਥੇ ਦੇਖੋ ਇਹ ਜ਼ਰੂਰ ਵੀ ਦੇਖੋ ਵੀ ਅੱਗੇ ਪਹਿਲਾਂ ਜਿਹੜੇ ਆਪਣੇ ਆਜ਼ਾਦੀ ਤੋਂ ਪਹਿਲਾਂ ਵੀ ਆਪਾਂ ਗੱਲਾਂ ਕਰ ਲਈਏ ਬਹੁਤ ਮਾਣ ਮਹਿਸੂਸ ਕੀਤਾ ਜਾਂਦਾ ਸੀ ਵੀ ਮੈਂ ਜੇਲ੍ਹ 'ਚ ਮੈਨੂੰ ਫੜ ਕੇ ਜਾਂਦੇ ਕਿਉਂਕਿ ਇਹਨਾਂ ਦੇ ਕੋਈ ਰਾਜਨੀਤਿਕ ਨਹੀਂ ਇਹ ਲੋਕ ਉਸ ਵੇਲੇ ਮਾਣ ਮਹਿਸੂਸ ਕਰਦੇ ਜਿੰਨੇ ਆਪਾਂ ਦੇਸ਼ ਭਗਤਾਂ ਦੀ ਗੱਲ ਕਰ ਲਈਏ ਉਸ ਤੋਂ ਬਾਅਦ ਦੇ ਵਿੱਚ ਵੀ ਕਈ ਅੰਦੋਲਨ ਚੱਲੇ ਆਜ਼ਾਦੀ ਤੋਂ ਬਾਅਦ ਉਹ ਚਾਹੇ ਕਿਸਾਨ ਅੰਦੋਲਨ ਹੋਣ ਜਾਂ ਵੈਸੇ ਕੋਈ ਰਾਜਨੀਤਿਕ ਅੰਦੋਲਨ ਹੋਣ ਭੁੱਖ ਹੜਤਾਲਾਂ ਹੋਣ ਲੋਕੀ ਮਾਣ ਮਹਿਸੂਸ ਕਰਦੇ ਸੀ ਜੇਲ੍ਹ ਦੇ ਵਿੱਚ ਜਾਣਾ ਪਰ ਹੁਣ ਆਹ ਖਾਸ ਤੌਰ ਤੇ 90 ਦੇ ਦਹਾਕੇ ਤੋਂ ਇਹ ਲੀਡਰ ਜਿਹੜੇ ਆ ਇਹ ਬਣਦਾ ਜਾਂਦੇ ਕਿਉਂਕਿ ਸ਼ਾਨੋ ਸ਼ੌਕਤ ਦੇ ਲਈ ਆਉਂਦੇ ਆ ਇਹਨਾਂ ਦੀ ਆਪਣੀ ਕੋਈ ਕੁਰਬਾਨੀ ਨਹੀਂ ਹੁੰਦੀ ਇਹਨਾਂ ਦੇ ਦਾਦੇ ਪੜਦਾਦਿਆਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਚੀਜੀ ਦੇ ਖੂਨ ਲਾ ਕੇ ਆਉਂਦੇ ਆ ਚੀਜੀ ਦੇ ਖੂਨ ਜਿੱਦਾਂ ਇਹ ਗੱਲ ਵਧੀਆ ਚੀਜੀ ਦੇ ਖੂਨ ਲਾਇਆ ਮੈਂਜਰ ਸ਼ਾਹੀ ਲੋਕ ਲਾਉਂਦਾ ਇਹਨਾਂ ਲੋਕਾਂ ਦੇ ਹੁਣ ਉਸ ਤੋਂ ਬਾਅਦ ਇਹਨਾਂ ਨੂੰ ਡਰ ਨਾ ਲੱਗਣ ਲੱਗ ਜਾਂਦਾ ਵੀ ਪੁਲਿਸ ਵਾਲੇ ਕਿਤੇ ਕਰ ਨਾ ਦੇਵੇ ਕੋਈ ਸਾਨੂੰ ਫੜ ਨਾ ਲਵੇ ਇਹ ਪਹਿਲੇ ਰੌਲਾ ਪੈ ਜਾਂਦੇ ਮੇਰੀ ਜਾਨ ਨੂੰ ਖਤਰਾ ਜੀ
ਮੇਰੀ ਇਦਾਂ ਆ, ਜਾਣੀ ਕੀ ਆ ਵੀ ਕੱਲ ਨੂੰ ਕੋਈ ਇਦਾਂ ਦਾ ਭਾਣਾ ਵਰਤ ਵੀ ਗਿਆ ਮੈਨੂੰ ਤੰਗ ਨਾ ਕਰਨ, ਆਪਣੇ ਆਪ ਨੂੰ ਕਰਦੇ ਆ ਸੇਫ ਕਰਦੇ ਆ ਪਹਿਲੇ। ਹੁਣ ਇਮਰਾਨ ਖਾਨ ਦਾ ਵੀ ਇੱਥੇ ਇਹੀ ਆ ਕਿ ਪਹਿਲਾਂ ਹੀ ਟਵੀਟ ਕਰ ਦਿੰਦਾ ਸਾਡੇ ਜੀ ਆਲੇ ਦੁਆਲੇ ਜਿਹੜੀ ਪੁਲਿਸ ਆ ਉਹ ਘੁੰਮਦੀ ਆ, ਸਾਡੇ ਇਦਾਂ ਹੁੰਦੀ ਆ। ਨੋ ਡਾਊਟ ਇਹ ਧੱਕਾ ਜਿਹੜਾ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ। ਜਿਹੜਾ ਵੀ ਪਹਿਲਾਂ ਵੀ ਤੁਸੀਂ ਦੇਖੋ, ਪਹਿਲੀ ਗੱਲ ਤਾਂ ਇਹ ਆ 5 ਸਾਲ ਕਿਸੇ ਵੀ ਸਰਕਾਰ ਨੇ ਅਜੇ ਤੱਕ ਕੱਢੇ ਨਹੀਂ ਹੁੰਦੇ। ਕੋਈ ਨਾ ਕੋਈ ਇਦਾਂ ਦੀ ਚਾਲ ਚੱਲ ਦਿੱਤੀ ਜਾਂਦੀ ਆ ਕਾਨੂੰਨਾਂ ਨੂੰ ਛਿੱਕੇ ਟੰਗ ਕੇ, ਜਿਹਦੇ ਵਿੱਚ ਕਿਸੇ ਵੀ ਸਰਕਾਰ ਨੂੰ 1947 ਤੋਂ ਬਾਅਦ ਆਪਾਂ ਕਿਸੇ ਨੂੰ ਮਾਫੀ ਨਹੀਂ ਕਰ ਸਕਦੇ। ਇੱਕ ਵੀ ਸਰਕਾਰ ਇਦਾਂ ਦੀ ਨਹੀਂ ਆਈ ਜਿਹਨੇ ਆਪਣੇ ਵਿਰੋਧੀਆਂ ਨੂੰ ਤੇ ਜ਼ੁਲਮ ਨਹੀਂ ਕੀਤੇ। ਬੈਂਕ ਦੇ ਘਰ ਵਾਲੇ ਹਾਲ ਆ ਉੱਥੇ ਵੀ। ਮੇਰੇ ਘਰ ਘੱਟ ਵਾ ਕਿਤੇ ਅਸੀਂ ਫਿਰ ਵੀ ਰਹਿੰਦੇ ਆ, ਸਾਡਾ ਸਾਡਾ ਸੰਤਾਨ ਹੋ ਗਿਆ ਨਾ, ਸਾਨੂੰ ਪਤਾ ਹੀ ਹੈ ਇਸ ਗੱਲ ਦਾ। ਔਖਾ ਚਾਹੇ ਮੈਂ ਰਹਿਣਾ ਦੇਵੀਦਾਰਾਂ ਨੂੰ। ਮਾਸਟਰ ਜੀ ਮੇਰਾ ਪੂਰਾ ਅਸੀਂ ਇਮਰਾਨ ਖਾਨ ਨੂੰ ਕਹਿੰਦੇ ਸਾਰੇ ਥਾਂ ਹੀ ਜਿੱਦਾਂ ਹੁਣ ਬਾਣੀ ਕਹਿੰਦੀ ਆ ਵੀ ਜੈਸੇ ਜਿਹਾ ਕਰਮ ਕਰੇਗਾ ਵੈਸਾ ਫਲ ਦੇਗਾ ਭਗਵਾਨ। ਜੋ ਅਸੀਂ ਕਰਮ ਕੀਤੇ ਹੋ ਆ, ਜੇ ਅਸੀਂ ਕੀਤੇ ਹੀ ਨਹੀਂ ਤੇ ਸਾਨੂੰ ਡਰ ਕਾਹਦਾ। ਜਿੱਦਾਂ ਹੁਣ ਇਲੈਕਸ਼ਨ ਦੇ ਵਿੱਚ ਵੀ ਜਲੰਧਰ ਦੇ ਵਿੱਚ ਉਹ ਕੀ ਚੰਨੀ ਬੋਲੀ ਜਾਂਦਾ ਸੀ, ਮੈਨੂੰ ਇਹਨਾਂ ਨੇ ਅੰਦਰ ਦੇਣਾ ਐ ਕਰ ਦੇਣਾ, ਉਹ ਮਜੀਠੀਆ ਕਹੀ ਜਾਂਦਾ ਤੂੰ ਡਰਦਾ ਕਿਉਂ ਆ। ਜੇ ਤੁਸੀਂ ਕੀਤਾ ਹੀ ਕੋਈ ਨਹੀਂ ਤੇ ਤੁਹਾਨੂੰ ਡਰ ਕਾਹਦਾ, ਦੇ ਦੇਣ ਅੰਦਰ। ਹਾਂ ਪਰ ਉਹਦੇ ਵਿੱਚ ਇਹ ਆ ਕਿ ਜੇ ਕੀਤਾ ਤਾਂ ਫੇਰ ਮੈਨੂੰ ਡਰ ਹੋਣਾ ਹੈ। ਹਾਂ ਡਰ ਜਿੱਦਾਂ ਆਪਾਂ ਕਰਮ ਕੀਤੇ ਉਹ ਤੁਹਾਡੇ ਬੋਲਣੇ ਆ। ਹਾਂ ਚੋਰਾਂ ਦੀ ਆਪਾਂ ਗੱਲ ਕੀਤੀ ਸੀ, ਹਾਂਜੀ ਇਹ ਮੰਨਣ ਦੀ ਗੱਲ ਆ, ਬਿਲਕੁਲ ਮੰਨਣ ਦੀ ਗੱਲ। ਜੇ ਕਿਸੇ ਨੇ ਕੁਝ ਗਲਤ ਕੀਤਾ, ਪਰ ਬਹੁਤੀ ਵਾਰੀ ਇਦਾਂ ਵੀ ਹੁੰਦਾ ਆ ਕਿ ਨਿਰਦੋਸ਼ ਜਿਹੜੇ ਲੋਕ ਆ, ਹੁਣ ਸ਼ਾਹਰੁਖ ਖਾਨ ਦੇ ਮੁੰਡੇ ਦੀ ਆਪਾਂ ਗੱਲ ਆ ਰਹੀ ਹਾਂਜੀ ਕਿੰਨਾ ਰੌਲਾ ਪਿਆ ਕਿ ਸ਼ਾਹਰੁਖ ਖਾਨ ਦਾ ਮੁੰਡਾ ਜਿਹੜਾ ਉੱਥੇ ਬੇਬ ਪਾਰਟੀ ਦੇ ਵਿੱਚ ਨਸ਼ਿਆਂ ਦੇ ਡਰੱਗ ਦੇ ਵਿੱਚ ਆ ਗਿਆ। ਹੁਣ ਇੰਨੇ ਸਾਲਾਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਾ ਵੀ ਉਹ ਜਿਹੜੇ ਬੰਦਾ ਉਸ ਵੇਲੇ ਮੁਖੀ ਸੀ, ਉਹਨੇ ਹੀ ਸਾਰਾ ਪਲਾਨ ਕੀਤਾ ਸੀ ਕਿ ਵੱਧ ਤੋਂ ਵੱਧ ਪੈਸੇ ਜਿਹੜੇ ਸ਼ਾਹਰੁਖ ਖਾਨ ਤੋਂ ਲਏ ਜਾਣ। ਹੁਣ ਉਹ ਬੰਦਾ ਜਿਹਦਾ ਕੋਈ ਕਸੂਰ ਨਹੀਂ, ਅਸੀਂ ਤਾਂ ਉਹਨੂੰ ਈਵਨ ਕਿ ਮੰਨਦੇ ਰਹੇ ਆ ਵੀ ਸ਼ਾਹਰੁਖ ਖਾਨ ਦਾ ਮੁੰਡਾ ਬਹੁਤ ਖਰਾਬ ਹੈ। ਫਿਰ ਇੱਕ ਇਸਰੋ ਦੇ ਵਿਗਿਆਨੀ ਦੀ ਆਪਾਂ ਗੱਲ ਲੈ ਲਈਏ, ਉਹਦੇ ਉੱਤੇ ਦੋਸ਼ ਲਾਏ ਗਏ ਇਸਰੋ ਦੇ ਵਿਗਿਆਨੀ ਦੇ ਉੱਤੇ ਕਿ ਜਿਹੜੀ ਆਪਣੀ ਗੁਪਤ ਜਾਣਕਾਰੀ ਆ ਇਹ ਬਾਹਰਲੇ ਦੇਸ਼ਾਂ ਦੇ ਨਾਲ ਸਾਂਝੀ ਕਰਦਾ। ਉਹਦੇ ਉੱਤੇ ਕਿੰਨੇ ਵੱਡੇ ਵੱਡੇ ਦੋਸ਼ ਲਾਏ ਗਏ। ਉਹਦੇ ਉੱਤੇ ਉਹ ਵਿਚਾਰਾ ਹੁਣ ਇੰਨੇ ਸਾਲਾਂ ਦੀ, ਉਹ 9 ਸਾਲਾਂ ਬਾਅਦ ਉਹਨੂੰ ਕਹਿੰਦੇ ਜੀ ਇਹਦਾ ਕੋਈ ਦੋਸ਼ ਨਹੀਂ ਸੀ। ਹੁਣ ਕਈ ਵਾਰੀ ਕੀ ਹੁੰਦਾ ਕਿ ਅਸੀਂ ਇੰਨਾ ਜ਼ਿਆਦਾ ਉਲਝਾ ਲੈਂਦੇ ਕੰਮ ਨੂੰ ਕਿਸੇ ਨਿਰਦੋਸ਼ ਨੂੰ, ਜਿਹੜਾ ਭਾਰਤ ਦਾ ਕਾਨੂੰਨ ਆਪਾਂ ਕਹਿ ਦਿੰਦੇ ਆ ਕਿ ਭਾਰਤ ਦਾ ਕਾਨੂੰਨ ਜੀ ਇਹ ਬਹੁਤ ਲੰਬਾ ਆ, ਇਹ ਜੀ ਪੂਰੀਆਂ ਸਜ਼ਾਵਾਂ ਨਹੀਂ ਦਿੰਦਾ। ਅਸਲ ਵਿੱਚ ਇਸੇ ਢੰਗ ਦੇ ਉੱਤੇ ਕੰਮ ਕਰਦਾ ਵੀ ਕੋਈ ਨਿਰਦੋਸ਼ ਬੰਦਾ ਨਾ ਵਿੱਚ ਆ ਜਾਵੇ। ਅੱਗੇ ਨਿਰਦੋਸ਼ ਬੰਦੇ ਨੂੰ ਬਚਾਉਣਾ ਆ, ਜਿੱਥੇ ਕ੍ਰਿਮੀਨਲ ਨੂੰ ਸਜ਼ਾ ਦੇਣੀ ਬਹੁਤ ਜ਼ਰੂਰੀ ਆ। ਕਿਤੇ ਕੋਈ ਬੰਦਾ ਇਦਾਂ ਦਾ ਜਾਲਸਾਜ਼ੀ ਕਰਕੇ ਕਿਤੇ ਆਮ ਬੰਦੇ ਨੂੰ, ਕਿਸੇ ਇਦਾਂ ਦੇ ਲੋਕ ਨੂੰ ਜਿਹੜਾ ਨਿਰਦੋਸ਼ ਹੋਵੇ ਉਹ ਵਿੱਚ ਫਸ ਗਿਆ, ਫੇਰ ਬਹੁਤ ਔਖਾ। ਬਿਲਕੁਲ ਜੀ, ਉਸ ਬੰਦੇ ਦਾ ਸਾਰੀ ਜ਼ਿੰਦਗੀ ਦਾ ਇਮੇਜ ਬਣਾਇਆ ਜਿਹੜਾ ਆ ਮਿੰਟਾਂ ਸਕਿੰਟਾਂ ਤੇ ਇਹਦੇ ਵਿੱਚ ਪੋਲੀਟੀਕਲ ਜਿਹੜੀ ਇਸੇ ਸ਼ਰਮ ਦਾ ਮਾਰੇ ਵਿਚਾਰਾ ਉਹ ਮਰ ਜਾਂਦਾ। ਹਾਂ ਹੁਣ ਪੋਲੀਟੀਕਲ ਪਾਰਟੀਆਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰਦੀਆਂ। ਆਪਾਂ ਕਹਿ ਨਹੀਂ ਸਕਦੇ, ਪਰ ਹੋ ਸਕਦਾ ਹੈ ਇਮਰਾਨ ਖਾਨ ਇਸੇ ਸਾਜ਼ਿਸ਼ ਦਾ ਸ਼ਿਕਾਰ ਹੋਵੇ। ਆਪਾਂ ਨੂੰ ਪਤਾ ਹੀ ਬਾਅਦ ਦੇ ਵਿੱਚ ਲੱਗੀ 8-9 ਸਾਲਾਂ ਨੂੰ। ਬਿਲਕੁਲ ਬਿਲਕੁਲ ਪਰ ਮਾਟਰਾ ਉੱਤੇ ਨਾ ਜਿਹੜਾ ਐਸਕੀ ਇਲਜ਼ਾਮ ਆ ਜਿਹਦੇ ਵਿੱਚ ਉਹਨੂੰ ਲੱਗਦਾ ਵੀ ਮੈਨੂੰ ਚੱਕਣਗੇ, ਉਹ ਕਹਿੰਦੇ ਵੀ ਇੰਗਲੈਂਡ ਤੋਂ ਕਹਿੰਦੇ 60 ਅਰਬ ਰੁਪਈਆ ਕੋਈ ਸੀਗਾ ਬੰਦਾ, ਕੋਈ ਮਲਕ ਰਿਆਜ਼। ਇਹ ਇੰਗਲੈਂਡ ਦੀ ਜਿਹੜੀ ਕ੍ਰਿਮੀਨਲ ਏਜੰਸੀ ਨਾ ਉਹਨੇ ਇਨਵੈਸਟੀਗੇਸ਼ਨ ਕੀਤੀ ਹੈ। ਕਹਿੰਦੇ ਇਮਰਾਨ ਨੂੰ ਪੈਸੇ ਆਏ ਆ, ਇਹ ਜਾਣੇ ਸਰਕਾਰੀ ਖਜ਼ਾਨੇ ਚਾਹੀਦੇ ਸੀਗੇ, ਪਰ ਇਮਰਾਨ ਨੇ ਸਰਕਾਰੀ ਖਜ਼ਾਨੇ 'ਚ ਪਾਏ ਨਹੀਂ। ਇਹ ਜਿਹੜੇ ਨਾ ਇੰਟਰਸਟ ਵਿਆਜ ਬੂਝ ਦੇਣੇ ਸੀ ਉਹ 'ਚ ਐਡਜਸਟ ਕਰਦੇ। ਜਾਣੀ ਜੇ ਇਹ ਕੰਮ ਕੀਤਾ ਉਹਨੇ, ਇਹ ਉਹਨੇ ਪਹਿਲੀ ਵਾਰ ਨਹੀਂ ਕੀਤਾ। ਇਦਾਂ ਦੇ ਕੰਮ ਇਦਾਂ ਦੇ ਲੋਕ ਰੋਜ਼ ਕਰਦੇ ਆ। ਇਹਨਾਂ ਨੂੰ ਚੱਕੋ ਪਹਿਲਾਂ, ਇਹਨਾਂ ਨੂੰ ਚੱਕੋ। ਬੜਾ ਤੈਨੂੰ ਕੀ ਹੋ ਗਿਆ ਕਿ ਮੇਰੇ ਦੁਆਲੇ ਕਿਉਂ ਆਇਆ? ਮੈਂ ਤੇਰੇ ਦੁਆਲੇ ਕਿਉਂ? ਮੈਂ ਫੌਜੀ ਵਾਲਾ ਗੁੱਸਾ ਦੇ ਤੇ ਲਾਉਣਾ। ਉਹ ਫੌਜੀ ਦੇ ਲਾ ਜਾ ਕੇ ਤੈਨੂੰ ਉਹ ਦੱਸੇ ਵੀ ਮੈਂ ਕੀ ਆ। ਮੈਨੂੰ ਡਰ ਲਾ